ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਦੋਂ ਜਾਈਏ ਇਸ ਟਾਈਮ ਇਹ ਦੱਸਿਆ ਜਾ ਰਿਹਾ ਲਿਊ ਜੀ ਮੈਂਜੀਓਨੀ ਜਿਸ ਨੇ ਜਿਹੜੇ ਯੂਨਾਈਟਿਡ ਹੈਲਥ ਦੇ ਜਿਹੜੇ ਸੀਈਓ ਨੂੰ ਨਿਊਯਾਰਕ ਦੇ ਵਿੱਚ ਕਤਲ ਕਰ ਦਿੱਤਾ ਸੀਗਾ। ਸਿੱਧੀ ਜਿਹੜੀ ਉਹ ਗੋਲੀ ਮਾਰੀ ਸੀ। ਕਹਿੰਦੇ ਵੀ ਉਹ ਡੈਥ ਪੈਨਲਟੀ ਫੇਸ ਨਹੀਂ ਕਰੂਗਾ। ਜੱਜ ਨੇ ਜਿਹੜੇ 2 ਫੈਡਰਲ ਕਾਊਂਟ ਸੀ ਉਸ ਤੇ ਉਲਟ ਉਸ ਨੂੰ ਵੀ ਹਟਾ ਦਿੱਤਾ ਹੈਗਾ ਆ। 2 ਜਿਹੜੇ ਚਾਰਜਿਸ ਆ ਉਹ ਡਿਸਮਿਸ ਕਰ ਦਿੱਤੇ ਗਏ ਆ ਤੇ ਹੁਣ 4 ਦੇ ਵਿੱਚੋਂ 2 ਚਾਰਜਿਸ ਲਿਊਜੀ ਮੈਂਜੀਓਨੀ ਦੇ ਉਲਟ ਰਹਿ ਗਏ ਹੈਗੇ ਆ। ਮਰਡਰ ਥਰੂ ਯੂਜ਼ ਆਫ ਅ ਫਾਇਰ ਆਰਮ ਕਹਿੰਦੇ ਵੀ ਇਸ ਦੀ ਜਿਹੜੀ ਪੋਟੈਂਸ਼ੀਅਲ ਡੈਥ ਸੈਂਟੈਂਸ ਜਿਹੜੀ ਉਹ ਹੋ ਸਕਦੀ ਸੀਗੀ, ਪਰ ਹੁਣ ਕਹਿੰਦੇ ਵੀ ਇਸ ਨੂੰ ਡੈਥ ਪੈਨਲਟੀ ਦਾ ਸਾਹਮਣਾ ਨਹੀਂ ਕਰਨਾ ਜਿਹੜਾ ਉਹ ਪਊਗਾ। ਪ੍ਰੋਸੀਕਿਊਟਰਸ ਨੂੰ ਇੱਕ ਹਿਸਾਬ ਦੇ ਨਾਲ ਝਟਕਾ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਦਿੱਤਾ ਹੈ। ਯੂਨਾਈਟਿਡ ਹੈਲਥ ਕੇਅਰ ਦੇ ਸੀਈਓ ਬ੍ਰਾਇਨ ਥਾਮਸਨ ਨੂੰ ਇਸ ਨੇ ਜਿਹੜੇ ਉਹ ਮਾਰ ਦਿੱਤਾ ਸੀ। ਜਸਟਿਸ ਡਿਪਾਰਟਮੈਂਟ ਇਹ ਕਹਿ ਰਹੀ ਸੀ ਵੀ ਜਿਹੜਾ ਲਿਊਜੀ ਮੈਂਜੀਓਨੀ ਆ ਇਸ ਨੇ ਪ੍ਰੀਮੈਡੀਟੇਟਿਡ ਕੋਲਡ ਬਲੱਡਡ ਅਸੈਸੀਨੇਸ਼ਨ ਕੀਤੀ ਸੀਗੀ ਇਹ ਸੀਈਓ ਬ੍ਰਾਇਨ ਥਾਮਸਨ ਦੀ, ਜਿਸ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ। ਯੂਐਸ ਡਿਸਟ੍ਰਿਕਟ ਜੱਜ ਮਾਰਗਰੇਟ ਐਮ ਗਾਰਨੈਟ ਉਹਨਾਂ ਨੇ 4 ਚੋਂ ਜਿਹੜੇ 2 ਕਾਊਂਟ ਆ ਉਹ ਰਿਮੂਵ ਕਰ ਦਿੱਤੇ, ਡਿਸਮਿਸ ਜਿਹੜੇ ਉਹ ਕਰ ਦਿੱਤੇ। ਇਹ ਜਿਹੜਾ ਮਰਡਰ ਥਰੂ ਯੂਜ਼ ਆਫ ਫਾਇਰ ਆਰਮ ਜਿਸ ਦੀ ਡੈਥ ਸੈਂਟੈਂਸ ਹੋ ਸਕਦੀ ਸੀ ਤੇ ਇੱਕ ਹੋਰ ਫਾਇਰ ਆਰਮ ਰਿਲੇਟਡ ਆਫੈਂਸ ਆ ਉਹਨਾਂ ਨੂੰ ਹਟਾ ਦਿੱਤਾ ਗਿਆ ਆ। ਜਿਹੜੇ ਜੱਜ ਗਾਰਨੈਟ ਆ ਉਹਨਾਂ ਨੇ 2 ਜਿਹੜੇ ਫੈਡਰਲ ਸਟਾਕਿੰਗ ਕਾਊਂਟ ਆ ਜਿਸ ਦੀ ਕਹਿੰਦੇ ਵੀ ਮੈਕਸਿਮਮ ਪ੍ਰਿਜ਼ਨ ਸੈਂਟੈਂਸ ਆਫ ਲਾਈਫ ਆ ਵਿਦਆਊਟ ਪੋਸੀਬਿਲਿਟੀ ਆਫ ਪਰੋਲ ਉਹ ਜਿਹੜੇ ਬਰਕਰਾਰ ਰੱਖੇ ਹੈਗੇ ਆ। ਗਾਰਨੈਟ ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜਾ ਮਰਡਰ ਚਾਰਜ ਆ ਉਹ ਟੈਕਨੀਕਲੀ ਫਲॉड ਸੀਗਾ। ਕਹਿੰਦੇ ਵੀ ਇਹ ਸਿਰਫ ਟੈਂਡਮ ਦੇ ਵਿੱਚ ਵਰਤਿਆ ਜਾ ਸਕਦਾ ਕ੍ਰਾਈਮ ਆਫ ਵਾਇਲੈਂਸ ਦੇ ਜਿਹੜੇ ਉਹ ਨਾਲ। ਪ੍ਰੋਸੀਕਿਊਸ਼ਨ ਜਿਹੜੀ ਸਰਕਾਰ ਦੇ ਵੱਲੋਂ ਆ ਉਹ ਇਹ ਕਹਿ ਰਹੇ ਸੀ ਵੀ ਮੈਂਜੀਓਨੀ ਨੇ ਜਿਹੜਾ ਥਾਮਸਨ ਆ ਉਸ ਦੀ ਸਟਾਕਿੰਗ ਕੀਤੀ ਤੇ ਉਹ ਬੇਸਿਕਲੀ ਇਸ ਟੈਕਨੀਕੈਲਿਟੀ ਨੂੰ ਸਟੈਂਡਰਡ ਨੂੰ ਮੀਟ ਕਰਦਾ ਹੈਗਾ ਆ। ਪਰ ਜੱਜ ਗਾਰਨੈਟ ਆ ਉਹ ਉਹਨਾਂ ਦੀ ਗੱਲ ਦੇ ਨਾਲ ਆਰਗੂਮੈਂਟ ਦੇ ਨਾਲ ਇਤਫਾਕ ਉਹਨਾਂ ਨੇ ਨਹੀਂ ਰੱਖਿਆ। ਸੋ ਇਹ ਹੁਣ ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜੀ ਕੋਰਟ ਆ ਉਹ ਕਮਿਟਡ ਆ ਵੀ ਫੇਥਫੁਲੀ ਵੀ ਬਿਲਕੁਲ ਸਹੀ ਢੰਗ ਦੇ ਨਾਲ ਜੋ ਸੁਪਰੀਮ ਕੋਰਟ ਦੇ ਦੁਆਰਾ ਡਿਕਟੇਟ ਕੀਤਾ ਗਿਆ ਹੈਗਾ ਚਾਰਜਿਸ ਇਸ ਕੇਸ ਦੇ ਵਿੱਚ ਉਸ ਨੂੰ ਇਸ ਕੇਸ ਦੇ ਉੱਤੇ ਅਪਲਾਈ ਜਿਹੜਾ ਉਹ ਕਰੇ। ਕਹਿੰਦੇ ਵੀ ਕੋਰਟ ਦਾ ਸਿਰਫ ਤੇ ਸਿਰਫ ਕੰਸਰਨ ਆ ਵੀ ਲਾਅ ਨੂੰ ਕਿੱਦਾਂ ਜਿਹੜਾ ਆ ਉਹ ਮੋਹਰੇ ਰੱਖ ਕੇ ਜਿਹੜਾ ਉਹ ਕਰਨਾ ਹੈ ਤੇ ਅਪਲਾਈ ਜਿਹੜਾ ਉਸ ਦੇ ਵਿੱਚ ਕਰਨਾ ਆ। 27 ਸਾਲਾਂ ਦੇ ਲਿਊਜੀ ਮੈਂਜੀਓਨੀ ਦੇ ਉੱਤੇ ਇਹ ਦੋਸ਼ ਨੇ ਵੀ ਇਸ ਨੇ ਥਾਮਸਨ ਨੂੰ ਇੱਕ ਮਿਡ ਟਾਊਨ ਮੈਨਹੈਟਨ ਹੋਟਲ ਦੇ ਬਾਹਰ 4 ਦਸੰਬਰ 2024 ਨੂੰ ਜਿਹੜਾ ਉਹ ਕਤਲ ਕਰ ਦਿੱਤਾ ਸੀਗਾ। ਸੋ 2 ਚਾਰਜਿਸ ਜਿਹੜੇ ਹਰਜੋਤ ਸਿੰਘ ਜੀ ਰਿਮੂਵ ਕਰ ਦਿੱਤੇ ਗਏ ਆ ਜਿਸ ਦੇ ਵਿੱਚ ਇਸ ਨੂੰ ਡੈਥ ਪੈਨਲਟੀ ਹੁਣ ਨਹੀਂ ਹੋ ਸਕਦੀ। ਬਹੁਤ ਵੱਡੇ ਪੱਧਰ ਦੇ ਉੱਤੇ ਇਸ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਿਹੜੀ ਉਹ ਜਾ ਰਹੀ ਸੀਗੀ, ਪਰ ਹੁਣ ਜਿਹੜੇ ਉਹ ਚਾਰਜਿਸ ਹਟਾਉਣ ਕਰਕੇ ਮੌਤ ਦੀ ਸਜ਼ਾ ਇਸ ਟਾਈਮ ਕਹਿ ਲਓ ਵੀ ਬਾਹਰ ਹੋ ਗਈ ਆ। ਸੋ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਡਾਇਰੈਕਟ ਕੀਤਾ ਆ, ਪ੍ਰੋਸੀਕਿਊਟਰਸ ਨੂੰ ਡਾਇਰੈਕਟ ਕੀਤਾ ਸੀਗਾ ਵੀ ਤੁਸੀਂ ਡੈਥ ਪੈਨਲਟੀ ਸੀਕ ਕਰੋ। ਇਸ ਦੇ ਲਈ ਮੌਤ ਦੀ ਸਜ਼ਾ ਦੀ ਜਿਹੜੀ ਉਹ ਮੰਗ ਜਿਹੜੀ ਉਹ ਕਰਨੀ ਅਪ੍ਰੈਲ ਮਹੀਨੇ 'ਚ ਪਿਛਲੇ ਸਾਲ ਤੇ ਕਹਿੰਦੇ ਵੀ ਇਹ ਜਸਟਿਸ ਡਿਪਾਰਟਮੈਂਟ ਦੀ ਪਹਿਲੀ ਕੋਸ਼ਿਸ਼ ਸੀਗੀ ਰਾਸ਼ਟਰਪਤੀ ਟਰੰਪ ਹੋਣਾ ਦੀ ਦੂਜੀ ਟਰਮ ਦੇ ਵਿੱਚ ਕਿਸੇ ਨੂੰ ਜਿਹੜੀ ਮੌਤ ਦੀ ਸਜ਼ਾ ਦਿਵਾਉਣ ਦੇ ਲਈ ਤੇ ਕਹਿੰਦੇ ਵੀ ਸਾਡਾ ਏਜੰਡਾ ਇਹੀ ਆ ਵੀ ਜਿਹੜਾ ਵਾਇਲੈਂਟ ਕ੍ਰਾਈਮ ਆ ਉਸ ਨੂੰ ਰੋਕਣਾ ਤੇ ਅਮਰੀਕਾ ਨੂੰ ਮੁੜ ਦੁਬਾਰਾ ਜਿਹੜਾ ਉਹ ਸੇਫ ਬਣਾਉਣਾ ਹੈਗਾ ਆ। ਉਧਰ ਜਿਹੜੇ ਹਰਜੋਤ ਸਿੰਘ ਜੀ ਸਟੇਟ ਦੇ ਜਿਹੜੇ ਇਸ ਦੇ ਉੱਤੇ ਵੱਖਰੇ ਚਾਰਜਿਸ ਆ। ਸੋ ਫੈਡਰਲ ਚਾਰਜਿਸ ਜਿਹੜੇ 4 ਚੋਂ 2 ਰਹਿ ਗਏ ਆ। ਇੱਕ ਵੱਖਰਾ ਕੇਸ ਨਿਊਯਾਰਕ ਸਟੇਟ ਦੇ ਦੁਆਰਾ ਲਿਊਜੀ ਮੈਂਜੀਓਨੀ ਦੇ ਉਲਟ ਲਿਆਂਦਾ ਗਿਆ ਆ। ਉਹਦੇ ਵਿੱਚ 9 ਚਾਰਜਿਸ ਇਸ ਦੇ ਉੱਤੇ ਲਗਾਏ ਗਏ ਆ ਜਿਸ ਦੇ ਵਿੱਚ ਸੈਕੰਡ ਡਿਗਰੀ ਮਰਡਰ ਤੇ ਹੋਰ ਜਿਹੜੇ ਵੈਪਨ ਫਾਇਰ ਆਰਮ ਦੇ ਜਿਹੜੇ ਚਾਰਜਿਸ ਲਾਏ ਹੈਗੇ ਆ। ਜਦ ਅਦਾਲਤ ਦੇ ਵਿੱਚ ਪਹਿਲੀ ਵਾਰੀ ਇਹ ਪੇਸ਼ ਉਦੋਂ ਹੋਇਆ ਸੀ ਉਹਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ, ਨਾਟ ਗਿਲਟੀ ਪਲੀ ਕੀਤਾ ਸੀਗਾ। ਜੀ।